ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 30 ਜੁਲਾਈ 2015 15 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਅਹਿਮ ਵਿਸ਼ਿਆਂ ਤੇ ਵਿਚਾਰ ਚਰਚਾ ਕਰਨ ਜਾ ਰਹੇ ਹੋ? ਦੇਖੋ, ਅਜੇ ਪੰਜਾਬ ਦੀ ਫਿਜ਼ਾ 'ਚ ਹੀ ਨਹੀਂ, ਭਾਰਤ ਔਰ ਸਾਊਥ ਏਸ਼ੀਆ ਦੀ ਫਿਜ਼ਾ 'ਚ ਹੀ ਦੀਨਾਨਗਰ ਕਾਂਡ ਦੀਆਂ ਗੂੰਜਾਂ ਨੇ ਜੀ। ਔਰ ਬਹੁਤ ਸਾਰੇ ਹਲਕਿਆਂ ਨੇ ਤਸੱਲੀ ਦਾ ਇਜ਼ਹਾਰ ਕੀਤਾ ਸੀ ਕਿ ਇਸ ਵਾਰ ਭਾਰਤੀ ਏਜੰਸੀਆਂ ਦਾ ਝੂਠ ਵਿਕਿਆ ਨਹੀਂ ਹੈ ਔਰ ਦੀਨਾਨਗਰ ਦੀ ਸਾਰੀ ਕਹਾਣੀ ਪਹਿਲੇ ਪਲ ਤੋਂ ਹੀ ਸ਼ੱਕ ਦੇ ਘੇਰੇ 'ਚ ਹੈ ਔਰ ਬਹੁਤ ਸਾਰੀਆਂ ਇਨਕਨਸਿਸਟੈਂਸੀਜ਼ ਜਿਹੜੀਆਂ ਇਹਨਾਂ ਦੀ ਸਟੋਰੀ 'ਚ ਨੇ ਔਰ ਅੰਦਰੂਨੀ ਜਿਸ ਕਿਸਮ ਦਾ ਇਹਨਾਂ ਦਾ ਸਾਰਾ ਵਰਤਾਰਾ ਹੈ, ਕਾਫੀ ਕੁਝ ਬਾਹਰ ਆਇਆ। ਪਰ ਮੈਨੂੰ ਪਹਿਲੇ ਦਿਨ ਵੀ ਲੱਗਦਾ ਸੀ ਕਿ ਵੀ ਜਿਹੜੀਆਂ ਏਜੰਸੀਆਂ ਇਸ ਲੈਵਲ ਤੇ ਜਾ ਕੇ ਕੋਈ ਪ੍ਰੋਗਰਾਮ ਉਲੀਕਦੀਆਂ ਨੇ ਔਰ ਜੇ ਉਹਨਾਂ ਦਾ ਮਕਸਦ ਜਿਵੇਂ ਸਾਨੂੰ ਲੱਗਦਾ ਸੀ ਔਰ ਹੁਣ ਇਹ ਗੱਲ ਹੋਰ ਵੀ ਸਾਬਤ ਹੁੰਦੀ ਹੈ ਕਿ ਪੰਜਾਬ 'ਚ ਉੱਠ ਰਹੀ ਖਾਲਿਸਤਾਨ ਦੀ ਆਵਾਜ਼ ਨੂੰ ਦਬਾਉਣਾ, ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ, ਰੈਫਰੈਂਡਮ 2020 ਦੀ ਗੱਲ ਔਰ ਸਿੱਖ ਜਵਾਨੀ ਨੂੰ ਹਰਾਸ ਕਰਨ ਦੇ ਲਈ ਉਹਨਾਂ ਦੇ ਉੱਤੇ ਅੱਗੋਂ ਕੇਸ ਪਾਉਣ ਦੇ ਲਈ ਇੱਕ ਮਾਹੌਲ ਤਿਆਰ ਕਰਨਾ, ਇਹ ਸੀ। ਤੇ ਫਿਰ ਇੰਨਾ ਨੁਕਸਾਨ ਕਰਵਾ ਕੇ ਬਦਨਾਮੀ ਖੱਟ ਕੇ ਇਹ ਨਹੀਂ ਹੈ ਵੀ ਉਹ ਪਿੱਛੇ ਹਟ ਜਾਣਗੀਆਂ ਕਿ ਲੋਕਾਂ ਨੇ ਪਹਿਲੀ ਸਟੇਜ ਤੇ ਹੀ ਸਮੈਲ ਕਰ ਲਿਆ ਕਿ ਵੀ ਕੀ ਹੋਇਆ। ਔਰ ਅੱਜ ਹਿੰਦੂ ਅਖਬਾਰ ਜਿਹੜੀ ਕਿ ਤਮਿਲਨਾਡੂ ਦੀ ਬੜੀ ਰੈਪਿਊਟਡ ਅਖਬਾਰ ਹੈ, ਦਾ ਹਿੰਦੂ, ਉਹਦੀ ਇੱਕ ਸਟੋਰੀ ਸਾਬਤ ਕਰਦੀ ਹੈ ਕਿ ਇਹਦੇ ਬਾਵਜੂਦ ਕਿ ਲੋਕਾਂ ਨੇ ਪੁਲਿਸ ਦੀ ਥਿਊਰੀ ਨੂੰ ਜਾਂ ਏਜੰਸੀਆਂ ਦੀ ਥਿਊਰੀ ਨੂੰ ਨਕਾਰਿਆ ਔਰ ਪਾਕਿਸਤਾਨ ਦਾ ਕੋਈ ਬੇਸ ਬਣਾਉਣਾ ਕਿ ਲਸ਼ਕਰੇ ਤਾਇਬਾ ਜਿਹੜਾ ਨਾਂ ਉਹਨਾਂ ਨੇ ਡ੍ਰੌਪ ਕੀਤਾ ਸੀ, ਇਹ ਵੀ ਵਿਕਿਆ ਨਹੀਂ ਹੈ। ਪਰ ਹੁਣ ਏਜੰਸੀਆਂ ਨੇ ਲਸ਼ਕਰੇ ਤਾਇਬਾ ਔਰ ਬੱਬਰ ਖਾਲਸਾ ਦੋਨਾਂ ਨੂੰ ਟੁਗੈਦਰ ਕਰਕੇ ਇੱਕ ਸਟੋਰੀ ਜਿਹੜੀ ਹੈ, ਜਿਹੜੀ ਕਿ ਉਹਨਾਂ ਨੇ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਬਰੀਫ ਕੀਤੀ ਹੈ ਏਜੰਸੀਆਂ ਨੇ, ਇੰਟੈਲੀਜੈਂਸ ਬਿਊਰੋ ਨੇ, ਔਰ ਇਹ ਸਾਰੀ ਸਟੋਰੀ ਉਹਦੇ ਤੇ ਹੀ ਬੇਸਡ ਹੈ। ਔਰ ਮੈਂ ਕਿਉਂਕਿ ਇਸ ਕਿਸਮ ਦੇ ਵੇਲੇ ਇਹ ਚੰਗਾ ਹੁੰਦਾ ਹੈ ਵੀ ਤੁਸੀਂ ਮੂਲ ਟੈਕਸਟ ਦੇ ਨਾਲ ਜੁੜ ਕੇ ਗੱਲ ਕਰੋ, ਫਿਰ ਪਤਾ ਲੱਗ ਜਾਂਦਾ ਹੈ ਕਿ ਵੀ ਇਹ ਸਾਰਾ ਜਿਹੜਾ ਹੈ ਉਹਨਾਂ ਨੇ ਕੀ ਨੈਟਵਰਕ ਵਿਛਾਇਆ। ਔਰ ਇਸ ਸਟੋਰੀ ਦੀ ਹੈਡਲਾਈਨ ਹੀ ਇਹ ਹੈ ਔਰ ਇਹ ਜਤਿਨ ਆਨੰਦ ਨਾਂ ਦੇ ਕੋਰਸਪੋਂਡੈਂਟ ਨੇ ਕੀਤੀ ਹੈ ਔਰ ਇਹਦੀ ਹੈਡਿੰਗ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਬਰੀਫਡ ਔਨ ਪ੍ਰੋ ਖਾਲਿਸਤਾਨ ਲਿੰਕ, ਕਿ ਇਹਦਾ ਖਾਲਿਸਤਾਨ ਨਾਲ ਕੀ ਲਿੰਕ ਹੈ, ਇਹ ਮਿਨਿਸਟਰੀ ਆਫ ਹੋਮ ਅਫੇਅਰਸ ਗ੍ਰਹਿ ਮੰਤਰਾਲੇ ਨੂੰ ਬਰੀਫ ਕੀਤਾ ਹੈ। ਸਬ ਹੈਡਿੰਗ ਹੈ ਗੁਰਦਾਸਪੁਰ ਸੀਜ ਸਿਮਿਲਰ ਟੂ ਮਾਰਚ 2000 ਅਨੰਤਨਾਗ ਕਿਲਿੰਗਸ, ਇੰਟੈਲੀਜੈਂਸ ਬਿਊਰੋ ਜੀ, ਕਿ ਜਿਹੜੀ ਪ੍ਰੈਜ਼ੀਡੈਂਟ ਕਲਿੰਟਨ ਦੀ ਭਾਰਤ ਫੇਰੀ ਦੇ ਮੌਕੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ 35 ਸਿੱਖ ਮਾਰੇ ਤਾਂ ਏਜੰਸੀਆਂ ਨੇ ਸੀ ਔਰ ਉਹ ਕਲੰਕ ਅਜੇ ਇਹਨਾਂ ਦੇ ਮੱਥੇ ਤੋਂ ਲੱਥਿਆ ਨਹੀਂ ਹੈ, ਇਹਨਾਂ ਨੇ ਕਦੇ ਵੀ ਉਸ ਦੇ ਫੈਕਟਸ ਬਾਹਰ ਨਹੀਂ ਲਿਆਂਦੇ। ਲੇਕਿਨ ਹੁਣ ਉਸ ਝੂਠ ਨੂੰ ਵੀ ਜਸਟੀਫਾਈ ਕਰਨਾ ਚਾਹੁੰਦੇ ਨੇ ਕਿ ਜੀ ਉਹ ਵੀ ਜਿਸ ਕਿਸਮ ਦਾ ਉਹ ਕਿਲਿੰਗ ਕੀਤੀ ਸੀ ਮਿਲੀਟੈਂਟਸ ਨੇ, ਇਸੇ ਕਿਸਮ ਦੀ ਇਹ ਕੀਤੀ ਹੈ। ਸੋ ਇਹ ਅੱਗੋਂ ਉਹਨੇ ਕਹਿੰਦਾ ਇੰਟੈਲੀਜੈਂਸ ਬਿਊਰੋ ਔਨ ਟਿਊਜ਼ਡੇ ਬਰੀਫਡ ਦਾ ਮਿਨਿਸਟਰੀ ਆਫ ਹੋਮ ਅਫੇਅਰਸ ਔਨ ਇਨਪੁਟਸ ਰਿਲੇਟਡ ਟੂ ਦਾ evolution of a quid pro quo agreement between pro-Khalistan and inter-service intelligence-backed militant outfits forced in the Kashmir Valley over the last decade, it has been reliably learnt. ਜਦੋਂ ਇਸ ਕਿਸਮ ਦੀਆਂ ਹੋਣ ਜੀ ਬਹੁਤ ਭਰੋਸੇਯੋਗ ਸੂਤਰ ਤੇ ਇਹ ਵੋ, ਪਰ ਇਹ ਕਹਾਣੀ ਹੈ ਕਿ ਇੰਟੈਲੀਜੈਂਸ ਬਿਊਰੋ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਕਸ਼ਮੀਰੀ ਜੁਝਾਰੂਆਂ ਔਰ ਖਾਲਿਸਤਾਨ ਪੱਖੀ ਜਥੇਬੰਦੀਆਂ 'ਚ ਜਿਹੜਾ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਉਹਨਾਂ ਦੀ ਅੰਡਰਸਟੈਂਡਿੰਗ ਹੋਈ ਹੈ ਔਰ ਉਸ ਨੇ ਕਿਵੇਂ ਦੀਨਾਨਗਰ ਇਨਸੀਡੈਂਟ ਨੂੰ ਪ੍ਰਭਾਵਿਤ ਕੀਤਾ ਹੈ, ਇਸ ਦੇ ਬਾਰੇ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਜਾਣਕਾਰੀ ਦਿੱਤੀ ਹੈ ਇੰਟੈਲੀਜੈਂਸ ਬਿਊਰੋ ਨੇ। ਹੁਣ ਕੀ ਇਹ ਸਟੋਰੀ ਬਿਲਡ ਕਰ ਰਹੇ ਨੇ। ਵਾਈਲ ਦਾ ਪੰਜਾਬ ਪੁਲਿਸ ਆਫੀਸ਼ੀਅਲੀ ਡਿਨਾਈਡ ਦਾ ਇਨਵੋਲਵਮੈਂਟ ਆਫ ਪ੍ਰੋ ਖਾਲਿਸਤਾਨ ਫੋਰਸਿਸ ਇਨ ਦਾ ਗੁਰਦਾਸਪੁਰ ਸੀਜ, ਇੰਟੈਲੀਜੈਂਸ ਸੋਰਸਿਸ ਟੋਲਡ ਦਾ ਹਿੰਦੂ ਦੇ ਹੈਡ ਰੀਜ਼ਨ ਟੂ ਬਿਲੀਵ ਅਦਰਵਾਈਜ਼। ਹੁਣ ਉਹ ਕਹਿੰਦਾ ਹੈ ਕਿ ਵੀ ਬੇਸ਼ੱਕ ਪੰਜਾਬ ਪੁਲਿਸ ਨੇ ਕਿਹਾ ਵੀ ਇਹਦੇ ਨਾਲ ਕੋਈ ਖਾਲਿਸਤਾਨੀ ਲਿੰਕ ਨਹੀਂ ਹੈ, ਪਰ ਇੰਟੈਲੀਜੈਂਸ ਜਿਹੜੀ ਹੈ ਭਾਰਤ ਦੀ ਉਹ ਇਹ ਕਹਿੰਦੀ ਹੈ ਕਿ ਨਹੀਂ, ਇਹ ਗੱਲ ਠੀਕ ਨਹੀਂ ਹੈ, ਉਹਨਾਂ ਦਾ ਇਹ ਲਿੰਕ ਹੈ, ਖਾਲਿਸਤਾਨੀਆਂ ਦਾ ਇਹਦੇ ਨਾਲ ਸੰਬੰਧ ਹੈ ਜੀ। According to an IB official, the Ministry of Home Affairs was briefed about the
likeness of Monday's attack to the massacre of 35 Sikh families in Chitti Singhpura near Anantnag in March 2000, which saw a group of 20 militants wearing army fatigues forcibly removing residents from their homes on the pretext of a checking exercise before spraying bullets on them. ਕਿ ਇੰਟੈਲੀਜੈਂਸ ਬਿਊਰੋ ਵਾਲਿਆਂ ਨੇ ਗ੍ਰਹਿ ਮੰਤਰਾਲੇ ਨੂੰ ਕਿਹਾ ਕਿ ਜੀ ਇਹ ਜਿਹੜਾ ਦੀਨਾਨਗਰ 'ਚ ਅਟੈਕ ਹੋਇਆ ਹੈ ਇਹ ਬਿਲਕੁਲ ਉਵੇਂ ਹੀ ਹੋਇਆ ਜਿਵੇਂ ਚਿੱਠੀ ਸਿੰਘਪੁਰਾ ਅਨੰਤਨਾਗ ਜ਼ਿਲ੍ਹੇ 'ਚ ਹੋਇਆ ਸੀ, ਜਦੋਂ 35 ਸਿੱਖਾਂ ਨੂੰ ਘਰਾਂ 'ਚੋਂ ਚੈਕਿੰਗ ਦੇ ਨਾਂ ਥੱਲੇ 20 ਖਾੜਕੂਆਂ ਨੇ ਕੱਢ ਕੇ, ਜਿਹੜੇ ਖਾੜਕੂਆਂ ਨੇ ਫੌਜ ਦੀਆਂ ਵਰਦੀਆਂ ਪਾਈਆਂ ਹੋਈਆਂ ਸੀ, ਮਾਰਿਆ ਸੀ। ਇਸੇ ਤਰ੍ਹਾਂ ਹੀ ਇਹ ਗੱਲ ਹੋਈ। ਹੁਣ ਫੈਕਟ ਇਹ ਹੈ, ਔਰ ਅਸੀਂ ਕਈ ਵਾਰ ਇਹਨੂੰ ਕੋਟ ਕੀਤਾ ਹੈ, ਕਿ ਉਸ ਵੇਲੇ ਜਦੋਂ ਇਹ ਕਲਿੰਟਨ ਦੀ ਫੇਰੀ ਵੇਲੇ ਹੋਇਆ, ਮੈਡਲਿਨ ਅਲਬਰਾਈਟ ਜਿਹੜੀ ਹੈ ਉਹ ਸੈਕਟਰੀ ਆਫ ਸਟੇਟ ਸੀ ਅਮਰੀਕਾ ਦੀ, ਜਿਹਨੂੰ ਵਿਦੇਸ਼ ਮੰਤਰੀ ਕਹਿੰਦੇ ਨੇ। ਰਿਟਾਇਰਮੈਂਟ ਤੋਂ ਬਾਅਦ ਉਹਨੇ ਇੱਕ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ, ਤੇ ਉਸ ਕਿਤਾਬ ਦਾ ਜਿਹੜਾ ਮੁੱਖ ਬੰਦ ਹੈ ਉਹ ਕਲਿੰਟਨ ਨੇ ਲਿਖਿਆ। ਔਰ ਕਲਿੰਟਨ ਨੇ ਉਹਦੇ 'ਚ ਕਲੀਅਰਲੀ ਕਿਹਾ ਕਿ ਵੀ ਜਦੋਂ ਮੈਂ ਭਾਰਤ ਦਾ ਦੌਰਾ ਸ਼ੁਰੂ ਕਰਨਾ ਸੀ, ਅਜੇ ਮੈਂ ਪੈਰ ਰੱਖਿਆ ਸੀ, ਤੇ 35 ਸਿੱਖ ਜਿਹੜੇ ਨੇ ਉੱਥੇ ਹਿੰਦੂ ਖਾੜਕੂਆਂ ਨੇ ਮਾਰੇ। ਫਿਰ ਉਹਨੇ ਕਿਹਾ ਕਿ ਜੀ ਸਾਨੂੰ ਪਤਾ ਸੀ ਇਹ ਹੋ ਸਕਦਾ ਹੈ, ਪਰ ਦੇਸ਼ ਦੇ ਲਈ, ਰਸਬੰਦਾਂ ਲਈ ਜ਼ਰੂਰੀ ਸੀ ਦਿਸ ਦੈਟ। ਹੁਣ ਅਮਰੀਕਾ ਦਾ ਪ੍ਰੈਜ਼ੀਡੈਂਟ ਬਿਨਾਂ ਸਬੂਤਾਂ ਤੋਂ ਗੱਲ ਨਹੀਂ ਕਰਦਾ। ਉਹਨਾਂ ਦੇ ਆਪਣੇ ਇੰਟੈਲੀਜੈਂਸ ਸੋਰਸਿਸ ਨੇ ਵੀ ਉਹਨਾਂ ਨੂੰ ਇਹ ਬਰੀਫ ਕੀਤਾ ਹੋਏਗਾ ਕਿ ਭਾਈ ਇਹ ਕਰਨ ਵਾਲੇ ਕੌਣ ਨੇ। ਲੇਕਿਨ ਹੁਣ ਤੁਸੀਂ ਇਹਨਾਂ ਦਾ ਏਜੰਸੀਆਂ ਦੀ ਚਲਾਕੀ ਦੇਖੋ, ਨਾ ਸਿਰਫ ਇਹ ਦੀਨਾਨਗਰ ਇਨਸੀਡੈਂਟ ਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾ ਰਹੇ ਨੇ, ਪਰ ਚਿੱਠੀ ਸਿੰਘਪੁਰਾ ਜਿੱਥੇ 'ਚੋਂ ਫੜੇ ਗਏ ਔਰ ਪ੍ਰੈਜ਼ੀਡੈਂਟ ਕਲਿੰਟਨ ਨੇ ਖੁਦ ਇਹਨਾਂ ਨੂੰ ਦੋਸ਼ੀ ਕਿਹਾ ਜੀ, ਉਸ ਨੂੰ ਵੀ ਇਹਦੇ ਨਾਲ ਜੋੜ ਕੇ ਤੇ ਆਪਣੇ ਹੱਥ ਉਹਦੇ 'ਚੋਂ ਜਿਹੜੇ ਨੇ ਉਹ ਸਾਫ਼ ਕਰ ਰਹੇ ਨੇ। Following the attack, the pro-Khalistan forces and members of Jaish-e-Mohammed LET sat across the table to bury the hatchet and decided to work in tandem. Several such meetings to iron out differences occurred in the years 2005, 2010 and most recently on the heels of the Kathua attack. ਹੁਣ ਤੁਸੀਂ ਲਿੰਕ ਦੇਖੋ, ਉਹ ਵਾਕਿਆ 2000 'ਚ ਹੋਇਆ। ਉਹਨੇ ਕਿਹਾ ਜੀ ਉਹ ਕਿਉਂਕਿ ਲਸ਼ਕਰੇ ਤਾਇਬਾ ਨੇ ਕੀਤਾ ਸੀ, ਉਸ ਤੋਂ ਬਾਅਦ ਸਿੱਖ ਖਾੜਕੂ ਤੇ ਲਸ਼ਕਰੇ ਤਾਇਬਾ ਵਾਲੇ ਬੈਠੇ, ਬਹੁਤ ਸਾਰੀਆਂ ਮੀਟਿੰਗਾਂ ਹੋਈਆਂ, ਇੱਕ 2005 'ਚ ਹੋਈ, 2010 'ਚ ਹੋਈ, ਔਰ ਇੱਕ ਹੁਣੇ ਹੀ ਜਿਹੜਾ ਕਠੂਆ ਅਟੈਕ ਹੋ ਕੇ ਹਟਿਆ ਇਸ ਤੋਂ ਪਹਿਲਾਂ ਹੋਈ। ਔਰ ਉਹਨਾਂ ਨੇ ਲਸ਼ਕਰੇ ਤਾਇਬਾ ਔਰ ਖਾਲਿਸਤਾਨੀ ਜਥੇਬੰਦੀਆਂ ਨੇ ਆਪਣੇ ਜਿਹੜੇ ਨੇ ਮਤਭੇਦ ਉਹ ਖਤਮ ਕਰ ਲਏ। The attack, according to sources in the IB, was part of a plot hatched jointly by the Babbar Khalsa International in association with Kashmiri Tanzeem of Lashkar-e-Toiba and seemed to have been 4 years in the making. ਹੁਣ ਇਹ ਕਹਿੰਦੇ ਨੇ ਜੀ 4 ਸਾਲ ਤੋਂ ਇਹ ਪਲਾਨ ਕਰ ਰਹੇ ਸੀ। ਇਹ ਜੋ ਹੋਇਆ ਇਹ ਕਸ਼ਮੀਰ ਜਿਹੜੀ ਯੂਨਿਟ ਹੈ ਲਸ਼ਕਰ-ਏ-ਤੋਇਬਾ ਦੀ, ਉਹਨਾਂ ਨੇ ਔਰ ਬੱਬਰ ਖਾਲਸਾ ਨੇ ਮਿਲ ਕੇ ਕੀਤਾ, ਔਰ ਇਹ 4 ਸਾਲ ਤੋਂ ਹੋ ਰਿਹਾ ਸੀ ਜੀ। ਫॉर the second day running frantic communication ensued between the IB, the special cell, paramilitary intelligence units and the intelligence wing of the Punjab police in an attempt to connect the Gurdaspur siege to the dead-ended Ambala Arms Hall of 2011. ਹੁਣ ਇੱਕ 2011 'ਚ ਆਪਣੀ ਇਹਨਾਂ ਦੀ ਕਿਸੇ ਗੱਡੀ 'ਚ ਇਹਨਾਂ ਨੇ ਅਸਲਾ ਰੱਖ ਕੇ ਇਹ ਕਿਹਾ ਜੀ ਇਹ ਤਾਂ ਲੈ ਕੇ ਚੱਲੇ ਸੀ ਗੱਡੀ ਦਿੱਲੀ, ਇਹ ਬੱਬਰ ਖਾਲਸਾ ਇਹਨਾਂ ਨੇ ਉਡਾ ਦੇਣਾ ਸੀ, ਔਰ ਉਹਦੇ ਨਾਲ ਜੋੜ ਕੇ ਇਹਨਾਂ ਨੇ ਕਿਹਾ ਜੀ ਕਿ ਇਹ ਇਹਨਾਂ ਦਾ ਕੰਮ ਹੈ। ਔਰ ਫਿਰ ਹੁਣ 2011 ਤੱਕ ਪਹੁੰਚ ਗਏ ਘੁੰਮ ਕੇ। On October 12, 2011, the Delhi Police Special Cell and the Punjab Police had stumbled on a vehicle laden with 5 kilograms of RDX, apparently meant for transportation to capital, for the execution of a terror plot at the Ambala cantonment. ਉਹਨੇ ਕਿਹਾ ਜੀ 2011 'ਚ ਜਿਹੜੀ ਗੱਡੀ ਫੜੀ ਗਈ ਸੀ ਉਹਦੇ 'ਚ 5 ਕਿਲੋ RDX ਸੀ, ਔਰ ਉਹ ਜਿਹੜਾ ਉਹਨਾਂ ਨੇ ਅੰਬਾਲਾ ਕੈਂਟੋਨਮੈਂਟ ਦੇ ਵਿੱਚ ਇਹ ਜਿਹੜਾ ਧਮਾਕਾ ਕਰਨਾ ਸੀ। Joint interrogation of around 5 men arrested revealed that the Babbar Khalsa International was being assisted by Lashkar-e-Toiba in possible terror plots which they aimed to execute in Delhi. ਸਰ ਉਹਨਾਂ ਨੇ ਕਿਹਾ ਜੀ ਦਿੱਲੀ 'ਚ ਕਰਨਾ ਸੀ, ਔਰ ਜਿਹੜੇ 5 ਫੜੇ ਉਹਨਾਂ ਨੇ ਕਿਹਾ ਜੀ ਸਾਨੂੰ ਲਸ਼ਕਰ-ਏ-ਤੋਇਬਾ ਸਾਡੀ ਮਦਦ ਕਰ ਰਹੀ ਹੈ ਜੀ। That the attackers were wearing Indian Army uniforms like those in the Kathua incident. This march establishes their connection with the Lashkar-e-Toiba Kashmiri Tanzeem, that a railway line had been rigged with explosive, most likely RDX, nearby is more than reminiscent of the failed Ambala Arms Hall, which was blocked before the consignment of the same explosive
would be used। ਉਹ ਕਹਿੰਦੇ ਦੇਖੋ ਉਹਨਾਂ ਨੇ ਵੀ ਆਰਮੀ ਯੂਨੀਫਾਰਮਸ ਪਾਈਆਂ ਸੀ, ਇਹਨਾਂ ਨੇ ਵੀ ਪਾਈਆਂ, ਉੱਥੇ ਵੀ RDX ਫੜਿਆ ਗਿਆ ਸੀ, ਇੱਥੇ ਵੀ ਸ਼ਾਇਦ RDX। ਹੁਣ ਕੱਲ ਤੱਕ 4 ਦਿਨ ਤੋਂ ਕੋਈ RDX ਦੀ ਕਹਾਣੀ ਨਹੀਂ ਆਈ ਕਿ ਵੀ ਜਿਹੜਾ RDX ਫੜਿਆ ਗਿਆ। ਹੁਣ ਇਹ ਇੰਟੈਲੀਜੈਂਸ ਬਿਊਰੋ ਹੋਮ ਮਿਨਿਸਟਰੀ ਨੂੰ ਕਹਿ ਰਿਹਾ ਜੀ ਇਹ RDX ਸੀ ਜੀ। A source in the special cell said that anti-terror unit had sought circumstantial information to examine its links with the Ambala Arms Hall from the intelligence bureau over the coming year। ਉਹਨੇ ਕਿਹਾ ਜੀ circumstantial। ਹੁਣ ਜਿਹੜੀ ਮੈਂ conclusion ਦੇ ਵਿੱਚ ਲਾਈਨ ਪੜ੍ਹਨੀ ਚਾਹੁੰਦਾ, the attack according to sources in the intelligence bureau was part of a plot hatched jointly by Babbar Khalsa International in association with Kashmir Tanzim of Lashkar-e-Taiba। ਹੁਣ ਇਹਨਾਂ ਨੇ ਇਹਨਾਂ ਦੋਨਾਂ ਨੂੰ ਪਹਿਲਾਂ ਕੱਲਾ ਲਸ਼ਕਰ-ਏ-ਤਾਇਬਾ ਦਾ ਨਾਂ ਲਿਆ ਸੀ, 2-3-4 ਦਿਨ ਚ ਐਕਸਪੋਜ਼ ਹੋ ਗਏ ਵੀ ਇਹਨਾਂ ਦਾ ਆਪਣਾ ਕੰਮ ਹੈ, ਹੁਣ ਨਾਲ ਬੱਬਰ ਖਾਲਸਾ ਨੂੰ ਜੋੜ ਦਿੱਤਾ। ਪਰ ਹੁਣ ਐਂਡ ਚ ਕੀ ਹੋਏਗਾ, ਜਿਵੇਂ 2 ਦਿਨ ਪਹਿਲਾਂ ਇੱਕ ਦਰਸ਼ਕ ਨੇ ਲਿਖਿਆ ਸੀ ਕਿ ਕਿਵੇਂ ਜਿਹੜਾ ਪੰਜਾਬ ਦੇ ਵਿੱਚ, ਬਾਕੀ ਤਾਂ ਅਸੀਂ ਫੈਕਟਰ ਪਹਿਲਾਂ ਹੀ ਡਿਸਕਸ ਕਰ ਲਏ ਨੇ ਜੀ, ਪਰ ਜਿਹੜੀਆਂ ਫਿਲਮਾਂ ਜੂਨ 84 ਔਰ ਉਸ ਥੀਮ ਤੇ ਬਣ ਰਹੀਆਂ ਹੁਣ ਉਹਨਾਂ ਤੇ ਵੀ ਪਾਬੰਦੀ ਹੋਏਗੀ। ਕਈ ਜਿਹੜੇ ਉਹਨੂੰ ਦਿਖਾ ਰਹੇ ਨੇ ਜਾਂ ਥੋੜੀ ਬਹੁਤ ਮਦਦ ਕਰਦੇ ਨੇ ਉਹਨਾਂ ਦੇ ਵੀ ਫੜੋ-ਫੜੀ ਹੋਏਗੀ। ਇਹ ਵੀ ਇਸ ਸਟੋਰੀ ਦੇ ਐਂਡ 'ਚ ਹੁਣ ਇਹ ਕਹਿੰਦੇ ਨੇ that the Babbar Khalsa International could embark on an Lashkar-e-Taiba assisted plot to revive pro-Khalistan fervor in the state had been communicated to the state police through an input 2 months ago, which stated that films reminiscent of Operation Blue Star and police atrocities being funded from wealthy ideologues based in London, some parts of United States and Canada could put its youth face to face with pro-Khalistan sentiments। ਉਹਨਾਂ ਨੇ ਕਿਹਾ ਜੀ ਅਸੀਂ ਇੰਟੈਲੀਜੈਂਸ ਬਿਊਰੋ ਵਾਲਿਆਂ ਨੇ 2 ਮਹੀਨੇ ਪਹਿਲਾਂ ਪੰਜਾਬ ਪੁਲਿਸ ਨੂੰ ਅਸੀਂ ਦੱਸ ਦਿੱਤਾ ਸੀ ਕਿ ਇਹ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਆਪਰੇਸ਼ਨ ਬਲੂ ਸਟਾਰ ਔਰ ਪੁਲਿਸ ਦੇ ਜ਼ੁਲਮਾਂ ਦੇ ਉੱਤੇ, ਜਿਨ੍ਹਾਂ ਨੂੰ ਬਾਹਰ ਲੰਡਨ ਦੇ ਵਿੱਚ, ਅਮਰੀਕਾ ਔਰ ਕੈਨੇਡਾ 'ਚ ਬੈਠੇ ਜਿਹੜੇ ਅਮੀਰ ਸਿੱਖ ਨੇ ਉਹ ਫੰਡ ਕਰ ਰਹੇ ਨੇ, ਇਹਦੇ ਨਾਲ ਜਿਹੜੀ ਜਵਾਨੀ ਹੈ ਇਹ ਖਾਲਿਸਤਾਨ ਦੇ ਵੱਲ ਉਹਨਾਂ ਦੇ ਜਜ਼ਬਾਤ ਭੜਕਣਗੇ। ਕਹਿੰਦੇ ਦੇਖੋ ਇਹ ਫਿਲਮਾਂ ਨੇ ਹੁਣ ਉੱਥੇ ਜਿਹੜਾ ਹੈ ਉਹ ਕੰਮ ਕਰਵਾਤਾ, ਲਸ਼ਕਰ-ਏ-ਤਾਇਬਾ ਔਰ ਬੱਬਰ ਖਾਲਸਾ ਉਹਦਾ ਹਿੱਸਾ ਬਣ ਗਏ ਨੇ। ਤਾਂ ਅੰਦਾਜ਼ਾ ਲਾ ਲਓ ਕਿ ਵੀ ਹੁਣ ਇੰਟੈਲੀਜੈਂਸ ਬਿਊਰੋ ਨੇ ਇਹ ਸਟੋਰੀ ਗ੍ਰਹਿ ਮੰਤਰਾਲੇ ਨੂੰ ਔਰ ਮੀਡੀਆ 'ਚ ਪਲਾਂਟ ਕੀਤੀ। ਪਰ ਦੂਜੇ ਪਾਸੇ ਇਹਨਾਂ ਦੀ ਆਪਣੀ ਲਾਈਨ ਕੀ ਚੱਲ ਰਹੀ ਹੈ, ਕਿਸ ਤਰੀਕੇ ਦੇ ਨਾਲ ਇੱਕ ਪਾਸੇ ਤਾਂ ਇਹ ਏਜੰਸੀਆਂ ਇਸ ਕੰਮ ਤੇ ਲੱਗੀਆਂ ਨੇ। ਜੰਮੂ ਕਸ਼ਮੀਰ ਦੇ ਵਿੱਚ ਹੁਣ ਜੰਮੂ ਕਸ਼ਮੀਰ ਮੁਸਲਮਾਨ ਮੈਜੋਰਟੀ ਸਟੇਟ ਹੈ ਜੀ। ਸਿੱਖਾਂ ਦੇ ਵਿੱਚ ਤਾਂ ਇਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਬਣਾ ਕੇ, ਰੁਲਦਾ ਬਣਾ ਕੇ ਦੂਜਾ ਕੰਮ ਕਰ ਦਿੱਤਾ ਸੀ। ਹੁਣ ਮੁਸਲਮਾਨਾਂ ਦੇ ਵਿੱਚ ਵੀ ਇਹਨਾਂ ਨੇ ਆਪਣਾ ਇੱਕ ਵਿੰਗ ਬਣਾ ਕੇ ਜੰਮੂ ਕਸ਼ਮੀਰ ਦੇ ਵਿੱਚ ਆਲਰੇਡੀ 500 ਦੇ ਕਰੀਬ ਸ਼ਾਖਾਵਾਂ ਇਹਨਾਂ ਦੀਆਂ ਜੰਮੂ ਔਰ ਲਦਾਖ 'ਚ ਚੱਲਦੀਆਂ RSS ਦੀਆਂ। ਹੁਣ ਕੁਝ ਕਿਰਾਏ ਦੇ ਭਾੜੇ ਦੇ ਟੱਟੂ ਮੁਸਲਮਾਨ ਭਰਤੀ ਕਰ ਰਹੇ ਨੇ, ਜਿਨ੍ਹਾਂ ਤੋਂ ਕਸ਼ਮੀਰ ਵਾਦੀ ਦੇ ਵਿੱਚ ਇਹਨਾਂ ਨੇ ਜਿਹੜਾ ਮੁਸਲਮਾਨ ਸੰਗਠਨ ਬਣਾਇਆ ਹੈ ਰਾਸ਼ਟਰੀ ਸਿੱਖ ਸੰਗਤ ਵਾਂਗ, ਉਸ ਦਾ ਨਾਂ ਰੱਖਿਆ ਮੁਸਲਿਮ ਰਾਸ਼ਟਰੀ ਮੰਚ ਜੀ। ਔਰ ਇਹ ਖਬਰ ਵੀ ਕਿਸੇ ਐਵੇਂ ਕਿਵੇਂ ਦੇ ਅਖਬਾਰ ਦੀ ਨਹੀਂ ਹੈ, ਇਕਨੋਮਿਕ ਟਾਈਮਸ ਦੀ ਹੈ ਔਰ ਇਹਦੀ ਹੈਡਲਾਈਨ ਹੈ RSS ਬਾਡੀ ਮੁਸਲਿਮ ਰਾਸ਼ਟਰੀ ਮੰਚ ਪਲਾਨਸ ਐਕਸਪੈਂਸ਼ਨ ਇਨ ਕਸ਼ਮੀਰ। ਹੁਣ ਇਧਰ ਤਾਂ ਇਹ ਕਹਿ ਰਹੇ ਨੇ ਜੀ ਲਸ਼ਕਰ-ਏ-ਤਾਇਬਾ, ਕਸ਼ਮੀਰੀ ਤਨਜ਼ੀਮ, ਬੱਬਰ ਖਾਲਸਾ ਇਹ ਹੁਣ ਇਕੱਠੇ ਹੋ ਗਏ ਨੇ ਔਰ ਉਧਰ ਆਪ ਜਾ ਕੇ ਜਿਹੜਾ ਇਹਨਾਂ ਦਾ ਅਤਵਾਦੀ ਸੰਗਠਨ ਹੈ, ਟੈਰਰਿਸਟ ਜਮਾਤ ਹੈ RSS, ਉਹ ਕਸ਼ਮੀਰ ਵਾਦੀ 'ਚ ਮੁਸਲਮਾਨਾਂ ਦੇ ਵਿੱਚ ਘੁਸਪੈਠ ਕਰਕੇ ਵਾਇਲੈਂਸ ਕਰਵਾ ਰਹੀ ਹੈ। ਔਰ श्रीनगर ਦੀ ਖਬਰ ਹੈ ਜੀ। ਰਾਸ਼ਟਰੀ ਸਵੈਮ ਸੇਵਕ ਸੰਘ ਆਈਡੀਓਲੋजिकल mentor of the ruling Bharatiya Janata Party is operating 500 shakhas across Muslim majority Jammu and Kashmir, a senior RSS functionary said। कि जी सीनियर RSS ਦੇ क्या ਕੰਮ ਜਿਹੜਾ ਕਾਰਜ ਕਰਤਾ ਹੈ ਕਿ ਜੀ ਅਸੀਂ 500 RSS ਦੀਆਂ ਸ਼ਾਖਾਵਾਂ ਜੰਮੂ ਕਸ਼ਮੀਰ ਚਲਾਉਂਦੇ ਹਾਂ। while some shakhas are currently operational in Jammu and Ladakh, RSS is in process of forming a core group in Kashmir where hundreds of potential recruits have already been contacted, said the person who is closely associated with the right-wing organizations functioning in the state। ਉਹਨਾਂ ਨੇ ਕਿਹਾ ਜੀ ਜੰਮੂ ਲਦਾਖ 'ਚ ਤਾਂ ਅਸੀਂ ਪਹਿਲਾਂ ਹੀ ਹੈ, ਕਸ਼ਮੀਰ 'ਚ ਅਸੀਂ ਸੈਂਕੜਿਆਂ ਲੋਕਾਂ ਦੇ ਨਾਲ ਸੰਪਰਕ ਕਰ ਲਏ ਜਿਨ੍ਹਾਂ ਨੂੰ ਅਸੀਂ ਇਸ ਮੁਸਲਿਮ ਰਾਸ਼ਟਰੀ ਮੰਚ ਦੇ ਵਿੱਚ ਲਿਆਣਾ। RSS conducts fortnightly and monthly meetings in different parts of Kashmir through Muslim Rashtriya Manch, an organization floated in 2002
after deliberations and in collaboration with the key RSS members and ideologues, and claims to have found scores of sympathizers. ਕਹਿੰਦੇ ਜੀ 2002 ਚ ਉਧਰ ਹਜ਼ਾਰਾਂ ਮੁਸਲਮਾਨ ਮਾਰੇ, ਉਧਰੋਂ ਜਿਹੜੇ ਡਰ ਗਏ ਉਹਨਾਂ ਨੂੰ ਕਿਹਾ ਜੀ ਬਣ ਜਾਓ ਹੁਣ RSS ਚ ਆ ਜਾਓ, ਬਣ ਜਾਓ। ਜਿੱਦਾਂ ਦਾ ਅਬਦੁਲ ਕਲਾਮ ਮੁਸਲਮਾਨ ਜਿਹੜਾ ਉਹ ਪ੍ਰੈਜ਼ੀਡੈਂਟ ਬਣਾਇਆ ਸੀ ਉਹਨਾਂ ਨੇ ਕਿਹਾ ਜੀ ਬਹੁਤ ਜਿਹੜਾ ਇਹਨਾਂ ਦੇ ਵਿੱਚ ਪਪੂਲਰ ਹੋ ਰਹੇ ਨੇ। Muslim Rashtriya Manch works independently for upliftment of the Muslim community. They just help to organize meetings in Valley. ਉਹਨੇ ਕਿਹਾ ਜੀ ਇਹ ਜਿਹੜਾ ਮੁਸਲਿਮ ਰਾਸ਼ਟਰੀ ਮੰਚ ਹੈ ਕਸ਼ਮੀਰ ਵਾਦੀ ਚ RSS ਦੀਆਂ ਮੀਟਿੰਗਸ ਦੇ ਵਿੱਚ ਕੰਮ ਕਰਦਾ ਹੈ। ਔਰ ਉਹਨਾਂ ਨੇ ਕਿਹਾ ਵੀ ਜਸਟ ਬਿਲੀਵ ਇਨ ਸੈਲਫਲੈਸਨੈਸ, ਲਵ ਐਂਡ ਅਫੈਕਸ਼ਨ। ਹੁਣ ਇਹ ਜਿਹੜਾ ਪਾਰਟ ਹੈ ਇਹ ਆਪਣੇ ਆਪ ਚ ਹੀ ਦੱਸ ਰਿਹਾ। ਔਰ ਜਦੋਂ ਇਹ ਸਰਕਾਰ ਉੱਥੇ ਹੁਣ BJP ਦਾ ਡਿਪਟੀ ਚੀਫ ਮਿਨਿਸਟਰ ਹੈ ਬਣੀ ਸੀ ਤੇ ਉਦੋਂ ਉਮਰ ਅਬਦੁੱਲਾ ਨੇ ਕਿਹਾ ਸੀ ਕਿ ਹੁਣ ਜੰਮੂ ਕਸ਼ਮੀਰ ਦੀ ਰਾਜਧਾਨੀ श्रीनगर नहीं है, ਹੁਣ नागपुर है जी। और इस आर्टिकल च भी ये कोट किया भी उन्हें कहा सी और वाकई कि जिहड़ा कित्थों तक गल पहुंच गई है यही रिपोर्ट कहती है। लास्ट वीक रिपोर्ट्स ऑफ RS शाखा being run inside the Jammu University campus triggered severe political reaction from Hurriyat as well। ਹੁਣ ਜੰਮੂ ਯੂਨੀਵਰਸਿਟੀ ਦੇ ਕੰਪਲੈਕਸ ਦੇ ਵਿੱਚ RSS ਦੀਆਂ ਸ਼ਾਖਾਵਾਂ ਚੱਲ ਰਹੀਆਂ ਨੇ। ਹੁਣ ਇਹ ਸਟੋਰੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਬਲੇਮ ਇਹ ਪਾਕਿਸਤਾਨ ਔਰ ਸਿੱਖਾਂ ਨੂੰ ਕਰ ਰਹੇ ਨੇ ਤੇ ਇਹ ਆਪ ਜਿਹੜਾ RSS ਦਾ ਟੈਰਰ ਹੈ ਉਸ ਹੱਦ ਤੱਕ ਜਿਹੜਾ ਉੱਥੇ ਕਸ਼ਮੀਰ ਦੇ ਵਿੱਚ ਵੀ ਮੁਸਲਮਾਨ ਖਰੀਦ ਕੇ ਉੱਥੇ ਵੀ ਇਸ ਕਿਸਮ ਦਾ ਟੈਰਰ ਲਿਜਾ ਰਹੇ ਨੇ। ਔਰ ਅੱਜ ਭਾਰਤ ਦੇ ਨਕਸ਼ੇ 'ਚ ਕਿਸੇ ਗੱਲ ਦੇ ਲਈ, ਸੱਚ ਦੇ ਲਈ, ਕਿਸੇ ਬੇਗੁਨਾਹ ਦੇ ਮਾਰੇ ਜਾਣ ਦੇ ਉੱਤੇ ਜਿਵੇਂ ਯਾਕੂਬ ਮੈਮਨ ਉਸ ਨੂੰ ਫਾਇਲ ਆਇਆ ਬੇਗੁਨਾਹ ਨੂੰ, ਅਸੀਂ ਵੀ ਇਸ ਦੇ ਉੱਤੇ ਕੱਲ ਸੈਗਮੈਂਟ ਕੀਤਾ ਹੈ ਜਿਸ ਨੂੰ ਬਹੁਤ ਪਸੰਦ ਕੀਤਾ ਹੈ ਸਾਡੇ ਦਰਸ਼ਕਾਂ ਨੇ। ਔਰ ਇਸ ਨੂੰ ਆਧਾਰ ਬਣਾ ਕੇ ਹੁਣ ਜ਼ਾਹਰ ਹੈ ਕਿ ਬਹੁਤ ਸਾਰੇ ਜਿਹੜੇ ਨਿਆਂ ਪਸੰਦ ਔਰ ਇਮਾਨਦਾਰ ਹਿੰਦੂ ਇੰਟੈਲੈਕਚੁਅਲ, ਜੱਜ, ਫਿਲਮ ਐਕਟਰ, ਉਹਨਾਂ 'ਚ ਸਲਮਾਨ ਖਾਨ ਭਾਵੇਂ ਬਾਅਦ 'ਚ ਉਹਨੇ ਆਪਣੀ ਵਾਪਸ ਲੈ ਲਈ, ਓਵੈਸੀ ਜਿਹੜਾ ਲੀਡਰ ਹੈ ਉਹਨੇ ਤਾਂ ਕਾਫੀ ਡੈਲੀਬਰੇਟ ਕਿਹਾ। ਹੁਣ ਉਹਦਾ ਕੀ ਰਿਐਕਸ਼ਨ ਹੈ? ਜਿਹੜੀ ਇੰਦੌਰ ਤੋਂ ਇੱਕ BJP ਦੀ MP ਹੈ ਊਸ਼ਾ ਠਾਕੁਰ ਜੀ, ਇਹ ਉਹੀ ਊਸ਼ਾ ਠਾਕੁਰ ਹੈ ਜਿਹਨੇ ਪਹਿਲਾਂ ਜਦੋਂ ਗਰਬਾ ਜਿਹੜਾ ਗੁਜਰਾਤੀ ਡਾਂਸ ਹੈ ਕੁੜੀਆਂ ਦਾ ਉਹਦੇ 'ਚ ਪਾਬੰਦੀ ਲਾ ਦਿੱਤੀ ਸੀ ਕਿ ਮੁਸਲਮਾਨ ਉਹਦੇ 'ਚ ਨਹੀਂ ਆ ਸਕਦੇ, ਹਾਲਾਂਕਿ ਉਹਨਾਂ ਦਾ ਕਲਚਰਲ ਸੀ, ਮੁਸਲਮਾਨ ਵੀ ਸੈਂਕੜਿਆਂ ਸਾਲਾਂ ਤੋਂ ਉਸ ਕਲਚਰ ਦਾ ਹਿੱਸਾ ਨੇ। ਔਰ ਇਸ ਤੋਂ ਇਲਾਵਾ ਹੁਣ ਜਦੋਂ ਇਹਨਾਂ ਨੇ ਰਾਤ ਦੀ ਮੰਗ ਕੀਤੀ ਕਿ ਭਾਈ ਨੂੰ ਫਾਂਸੀ ਨਾ ਦਿੱਤੀ ਜਾਏ ਤੇ ਇਹਦੇ ਉੱਤੇ ਇਹੀ ਜਿਹੜੀ ਊਸ਼ਾ ਠਾਕੁਰ ਇੰਦੌਰ ਦੀ MP ਹੈ ਇਹ ਕਹਿੰਦੀ ਹੈ ਕਿ ਜੋ ਵਰਤਾਰਾ ਯਾਕੂਬ ਮੈਮਨ ਦੇ ਨਾਲ ਹੋਇਆ ਜਿਹਨੇ ਉਹਨੂੰ ਫਾਇਲ ਆਇਆ, ਇਸੇ ਤਰ੍ਹਾਂ ਇਹਨੂੰ ਸਲਮਾਨ ਖਾਨ ਨੂੰ ਵੀ ਫਾਂਸੀ ਤੇ ਲਟਕਾਓ ਔਰ ਇਹ ਜਿਹੜਾ ਓਵੈਸੀ ਹੈ ਇਹਨੂੰ ਵੀ ਲਟਕਾਓ। ਔਰ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਯਾਕੂਬ ਮੈਮਨ ਨੂੰ ਜਿਹੜਾ ਉਹਦੀ ਫਾਂਸੀ ਦੀ ਸਜ਼ਾ ਰੱਦ ਕਰਕੇ ਉਮਰ ਕੈਦ ਕੀਤੀ ਜਾਏ, ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਹੈ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਜਾਏ। ਹੁਣ ਇੱਕ ਪਾਸੇ ਇਹ ਕਰੰਟ ਹੈ ਜੀ, ਦੂਜੇ ਪਾਸੇ RSS ਮੁਸਲਮਾਨ ਮੈਜੋਰਟੀ ਵੈਲੀ ਦੇ ਵਿੱਚ ਟੈਰਰਿਜ਼ਮ ਲੈ ਕੇ ਜਾ ਰਿਹਾ ਹੈ, ਤੀਜੇ ਪਾਸੇ ਪੰਜਾਬ ਦੇ ਦੀਨਾਨਗਰ ਕਸਬੇ 'ਚ ਜਿਸ ਕਿਸਮ ਦਾ ਇਹ ਅਟੈਕ ਕਰਕੇ, ਔਰ ਜਿਵੇਂ ਸੁੱਚਾ ਸਿੰਘ ਛੋਟੇਪੁਰ ਉਹਨਾਂ ਨੇ ਮੈਂਸ਼ਨ ਕੀਤਾ ਸੀ, ਮਾਰੇ ਗਏ ਜਿੰਨੇ ਨੇ 6 ਜਾਂ ਉਹਨਾਂ 'ਚੋਂ 6 ਜਿਹੜੇ ਨੇ ਉਹ ਗਰੀਬ ਦਲਿਤ ਨੇ, ਉਹਨਾਂ 'ਚੋਂ ਇੱਕ ਮੁਸਲਮਾਨ ਹੈ ਗੁੱਜਰ। ਔਰ ਕਿਸੇ ਨੇ ਮੀਡੀਆ ਨੇ ਨਹੀਂ ਇਹ ਕਿਹਾ ਕਿ ਜੀ ਇਹ ਹੈ। ਔਰ ਉਹਨਾਂ ਨੇ ਤਾਂ ਈਵਨ ਇਹ ਵੀ ਕਿਹਾ ਕਿ ਜਿਨ੍ਹਾਂ ਨੇ ਜਿਹੜਾ ਰੇਲਵੇ ਟਰੈਕ ਤੇ ਬੰਬ ਰੱਖਣ ਦੀ ਕਹਾਣੀ ਵੀ ਸੁਣਾ ਰਹੇ ਨੇ, ਸਭ ਤੋਂ ਪਹਿਲਾਂ ਉਹਦੀ ਖਬਰ ਇੱਕ ਮੁਸਲਮਾਨ ਗੁੱਜਰ ਨੇ ਆ ਕੇ ਦਿੱਤੀ। ਲੇਕਿਨ ਜੇ ਹੁਣ ਉਹ ਮੁਸਲਮਾਨ ਗੁੱਜਰ ਜਾਂ ਮਰਨ ਵਾਲਾ ਮੁਸਲਮਾਨ ਜਾਂ ਗਰੀਬ ਦਲਿਤ ਇਹਦੀ ਗੱਲ ਹੋਏਗੀ ਫਿਰ ਇਹਨਾਂ ਦੀ ਕਹਾਣੀ ਵਿਕਦੀ ਨਹੀਂ। ਜਿਹੜੀ ਇਹਨਾਂ ਨੇ ਹੁਣ ਜੋ ਜਿਸ ਤਰੀਕੇ ਨਾਲ ਇੰਟੈਲੀਜੈਂਸ ਬਿਊਰੋ ਨੇ ਬਰੀਫ ਕੀਤਾ ਹੋਮ ਮਿਨਿਸਟਰੀ ਨੂੰ, ਅਸੀਂ ਸਮਝਦੇ ਹਾਂ। ਔਰ ਉਹਦੇ 'ਚ ਫਿਲਮਾਂ ਦੀ ਗੱਲ ਵੀ ਕਰ ਦਿੱਤੀ, ਖਾਲਿਸਤਾਨ ਸਿੰਪੈਥਾਈਜ਼ਰ ਦੀ ਵੀ ਕਰ ਦਿੱਤੀ, ਦੋਨਾਂ ਨੂੰ ਵੀ ਮਿਲਾ ਦਿੱਤਾ। ਇਹ ਗੱਲ ਸਾਬਤ ਕਰਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਕਾਤਲ ਬੁੱਚੜ ਸੁਮੇਧ ਸੈਣੀ ਦੀ ਪੁਲਿਸ ਔਰ ਜਿਸ ਤਰੀਕੇ ਨਾਲ KP ਗਿੱਲ ਜਿਹੜਾ ਇਹਨਾਂ ਦਾ ਹੱਥ ਠੋਕਾ ਭੌਂਕਾ ਰਿਹਾ, ਉਹ ਇੱਕ ਤੋਂ ਬਾਅਦ ਇੱਕ ਬਿਆਨ ਦੇ ਰਿਹਾ। ਉਹਨੇ ਕਿਹਾ ਜੀ ਬਿਲਕੁਲ ਇਹਨਾਂ ਨਾਲ ਕੋਈ ਨਹੀਂ ਵਰਤਣੀ ਚਾਹੀਦੀ ਨਰਮੀ, ਜਿੰਨੇ ਹੈਗੇ ਨੇ ਹੋਰ ਵੀ ਸਭ ਫਾਂਸੀ ਲਾ ਦਿਓ। ਫਿਰ ਉਹ ਕਹਿੰਦਾ ਕਿ ਜੀ ਇਹ ਈਵਨ ਜਿਹੜੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਬਣਾਈ ਹੈ ਇਹ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ, ਧਰਮ ਦਾ ਕੋਈ ਕੰਮ ਨਹੀਂ ਹੈ ਵੀ ਉਹਨੂੰ ਪੜਾਇਆ ਜਾਏ, ਇਹ ਘਰਾਂ 'ਚ ਹੋਣਾ ਚਾਹੀਦਾ ਔਰ ਇਹ ਗਲਤ ਲਾਈਨ ਹੈ। ਔਰ ਇਸ ਕਿਸਮ ਦੇ ਹੀ ਉਸ ਦੇ ਹੋਰ ਜਿਹੜੇ ਨੇ ਪੰਜਾਬ ਪੁਲਿਸ ਨੂੰ ਜੀ ਬਹੁਤ
ਐਫੀਸ਼ੀਐਂਟ ਪੁਲਿਸ ਹੈ ਔਰ ਉਹਨਾਂ ਨੂੰ ਚੰਗੇ ਹਥਿਆਰ ਦੇਣੇ ਚਾਹੀਦੇ ਨੇ। ਔਰ ਦੂਜੇ ਪਾਸੇ ਜਿਹੜੇ ਹੁਣ ਹਿੰਦੂ ਤਵੀ ਨੇ ਉਹ ਡਿਮਾਂਡ ਕਰ ਰਹੇ ਨੇ ਜੀ KP ਗਿੱਲ ਨੂੰ ਆਹ ਬਣਾ ਦਿਓ, ਉਹਨੂੰ ਫਲਾਣੀ ਥਾਂ ਲਾ ਦਿਓ, ਉਹਨੂੰ ਕਸ਼ਮੀਰ ਦਾ ਇੰਚਾਰਜ ਲਾ ਦਿਓ। ਸੋ ਜਦੋਂ ਤੁਸੀਂ ਸਾਰੇ ਨੈਟਵਰਕ ਨੂੰ ਦੇਖਦੇ ਹੋ ਫਿਰ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜ਼ਬਰ ਦੀ ਚੱਕੀ, ਜ਼ੁਲਮ ਦੀ ਚੱਕੀ ਹੋਰ ਤੇਜ਼ੀ ਨਾਲ ਚੱਲੇਗੀ ਜੀ। ਔਰ ਪੰਜਾਬ ਦੀ ਜਵਾਨੀ ਜਿਹਦਾ ਇੱਕ ਵੱਡਾ ਹਿੱਸਾ ਪਹਿਲਾਂ ਹੀ ਨਸ਼ਿਆਂ ਦੇ ਹਵਾਲੇ ਕੀਤਾ ਹੋਇਆ ਹੈ, ਪਰ ਜਿਹੜਾ ਥੋੜਾ ਜਿਹਾ ਜਾਗਰੂਕ ਹਿੱਸਾ ਹੈ ਉਸ ਨੂੰ ਜਿਹੜਾ ਇਹ ਦਮਨ ਦੀ ਚੱਕੀ ਪੀਸੇਗੀ ਔਰ ਉਹ ਜੇਲ੍ਹਾਂ 'ਚ ਐਂਡ ਹੋਣਗੇ, ਝੂਠੇ ਪੁਲਿਸ ਮੁਕਾਬਲੇ ਵੀ ਬਣਨਗੇ, ਪੰਜਾਬ 'ਚ ਸ਼ਹੀਦੀ ਸਮਾਗਮਾਂ ਤੇ ਵੀ ਪਾਬੰਦੀ ਲੱਗੇਗੀ। ਫਿਲਮਾਂ ਸੈਂਸਰ ਬੋਰਡ ਤਾਂ ਪਹਿਲਾਂ ਹੀ ਨਹੀਂ ਸੀ ਪਾਸ ਕਰਦਾ, ਹੁਣ ਜਿਹਨੂੰ ਚੱਕਣਾ ਹੋਏਗਾ ਕਿਸੇ ਤੋਂ ਪੈਸੇ ਖਾਣੇ ਹੋਣਗੇ ਅਮੀਰ ਸਿੱਖ ਤੋਂ ਉਹਨੂੰ ਕਹਿਣਗੇ ਜੀ ਤੂੰ ਫੰਡ ਕੀਤਾ, ਤੂੰ ਫਲਾਮ ਫਿਲਮ ਨੂੰ ਕੀਤਾ ਤੇ ਤੂੰ ਢਿਮਕੀ ਫਿਲਮ ਨੂੰ ਕੀਤਾ। ਸੋ ਇਹ ਸਾਡੇ ਅੱਛੇ ਦਿਨ ਆ ਗਏ ਜੀ। ਡਾਕਟਰ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਸ ਦੇ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।